ਗਣਤੰਤਰ ਦਿਹਾੜੇ ਤੋਂ ਸੀਐਮ ਨੇ ਬਠਿੰਡਾ ਦੇ ਵਿੱਚ ਝੰਡਾ ਫਹਿਰਾਇਆ ਜੀ ਤੇ ਬੰਦੀ ਸਿੰਘਾਂ ਦੇ ਲਈ ਵੀ ਮਾਰਚ ਹੋਇਆ। ਜੀ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਜੀ ਕਿ ਮੌਸਮ ਥੋੜਾ ਜਿਹਾ ਖਰਾਬ ਰਿਹਾ ਹੈ ਪਿੱਛੇ ਪੰਜਾਬ ਦੇ ਵਿੱਚ। ਉਸ ਤੋਂ ਬਾਅਦ ਅੱਜ ਵੇਖੀਏ ਤਾਂ 1-2 ਦਿਨ ਤੋਂ ਧੁੱਪ ਥੋੜੀ ਨਿਕਲਣੀ ਸਟਾਰਟ ਹੋਈ ਹੈ। ਵੈਸੇ ਹਾਲੇ ਵੀ ਕੁਝ ਇਲਾਕਿਆਂ 'ਚ ਮੀਂਹ ਆ ਪੰਜਾਬ ਦੇ ਅੰਦਰ। ਠੰਡ ਬੜੀ ਲੰਮੇਰੀ ਪਈ ਹੈ ਐਤਕੀ, ਬਹੁਤ ਜ਼ਿਆਦਾ ਲੰਬੀ ਆਈ ਆ। ਤਾਂ ਥੋੜਾ ਜਿਹਾ ਦਿਨ ਅੱਜ ਖੁੱਲਿਆ ਸੀਗਾ ਤਾਂ 26 ਜਨਵਰੀ ਚਹਿਲ ਪਹਿਲ ਵਾਲਾ ਵੈਸੇ ਵੀ ਦਿਨ ਹੁੰਦਾ। ਸੋ ਲਿਹਾਜ਼ਾ ਚਹਿਲ ਪਹਿਲ ਪੂਰੇ ਇੰਡੀਆ ਦੇ ਵਿੱਚ ਦੇਖੋ ਜਸ਼ਨ ਵਾਲਾ ਮਾਹੌਲ ਹੁੰਦਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਜੀ ਤਾਂ ਇੱਥੇ ਪੰਜਾਬ ਦੇ ਵਿੱਚ ਇੱਕ ਹੁੰਦਾ ਰਾਜ ਪੱਧਰੀ ਸਮਾਗਮ, ਇੱਕ ਹੁੰਦਾ ਰਾਜਪਾਲ ਦੀ ਅਗਵਾਈ ਵਾਲਾ ਸਮਾਗਮ। ਰਾਜਪਾਲ ਦੀ ਅਗਵਾਈ ਵਾਲਾ ਜਿਹੜਾ ਸਮਾਗਮ ਸੀਗਾ ਉਹ ਸੀਗਾ ਜਲੰਧਰ ਦੇ ਵਿੱਚ, ਜਿੱਥੇ ਲਤੀਫਪੁਰਾ ਦੇ ਪੀੜਤਾਂ ਨੇ ਜਾਣ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀਗਾ, ਪਰ ਪੁਲਿਸ ਨੇ ਜ਼ਬਰਦਸਤੀ ਉਹਨਾਂ ਨੂੰ ਉੱਥੇ ਰੋਕ ਦਿੱਤਾ, ਯਾਨੀ ਉੱਥੋਂ ਹਿੱਲਣ ਨਹੀਂ ਦਿੱਤਾ। ਤੇ ਦੂਸਰੇ ਪਾਸੇ ਬਠਿੰਡੇ ਦੇ ਵਿੱਚ ਆਉਣਾ ਸੀਗਾ ਭਗਵੰਤ ਮਾਨ ਹੋਰਾਂ ਨੇ। ਇੱਥੇ ਜਦੋਂ ਭਗਵੰਤ ਮਾਨ ਹੋਰਾਂ ਨੇ ਆਉਣਾ ਸੀਗਾ, ਇੱਕ ਦਿਨ ਪਹਿਲਾਂ ਹੀ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਕੁਝ ਬੰਦਿਆਂ ਨੂੰ ਇਹਨਾਂ ਨੇ ਰਾਉਂਡ ਅਪ ਕਰ ਲਿਆ ਸੀਗਾ। ਕਿਉਂ? ਕਿਉਂਕਿ ਇੱਥੇ ਵੀ ਵਿਰੋਧ ਦੀ ਸੰਭਾਵਨਾ ਜਤਾਈ ਜਾ ਰਹੀ ਸੀਗੀ। ਤਾਂ ਖੈਰ ਜਦੋਂ ਇਹ ਸਮਾਗਮ ਸ਼ੁਰੂ ਹੋਇਆ, ਭਗਵੰਤ ਮਾਨ ਦੀ ਤਕਰੀਰ ਜਿਹੜੀ ਹੈ ਉਹ ਇੱਥੇ ਹੋਈ ਆ। ਭਗਵੰਤ ਮਾਨ ਹੋਰਾਂ ਨੇ ਝੰਡਾ ਫਹਿਰਾਇਆ ਇੱਥੇ। ਹੋਰ ਵੱਖ-ਵੱਖ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਹਨਾਂ ਦੇ ਮੰਤਰੀ ਵਗੈਰਾ ਜਿਹੜੇ ਉਹ ਗਏ ਹੋਏ ਸਨ। ਪਰ ਇਹਨਾਂ ਨੇ ਜਿਹੜੀ ਉੱਥੇ ਸਪੀਚ ਦਿੱਤੀ ਹੈ, ਸਪੀਚ ਦੇ ਵਿੱਚ ਹੋਰ ਖਾਸੀਆਂ ਗੱਲਾਂ ਕਹੀਆਂ ਨੇ। ਉਹਨਾਂ ਤੇ ਨਾ ਜਾਂਦਿਆਂ ਹੋਇਆ ਜੇ ਆਪਾਂ ਕੁਝ ਗੱਲਾਂ ਤੇ ਗੌਰ ਕਰੀਏ ਕਿ ਇਹਨਾਂ ਨੇ ਇੱਕ ਤੇ ਆਖਿਆ ਬਈ ਤਿਆਰ ਰਹੋ ਪੰਜਾਬੀ ਮੁੰਡਿਓ, ਤੁਹਾਨੂੰ ਅਸੀਂ ਜਲਦੀ ਨੌਕਰੀਆਂ ਦਾ ਗਿਫਟ ਦੇਵਾਂਗੇ। ਮਤਲਬ ਕਿ ਪੁਲਿਸ ਦੇ ਵਿੱਚ 1800 ਤੇ ਪਲੱਸ 400 ਕਿ ਇਹ 2200 ਭਰਤੀ ਜਿਹੜੀ ਆ ਉਹ ਆਵੇਗੀ, ਹਰੇਕ ਸਾਲ ਹੀ ਇਹ ਆਇਆ ਕਰੇਗੀ। ਦੂਜੀ ਗੱਲ ਇਹਨਾਂ ਨੇ ਵੱਡੀ ਕਹੀ ਕਿ ਦੇਖੋ ਸ਼ਹੀਦ ਭਗਤ ਸਿੰਘ ਹੋਰਾਂ ਨੇ ਗੋਰਿਆਂ ਨੂੰ ਇੱਥੋਂ ਕੱਢਣ ਵਾਸਤੇ ਕੁਰਬਾਨੀ ਦਿੱਤੀ ਸੀ, ਤੇ ਅੱਜ ਅਸੀਂ ਕੀ ਕਰ ਰਹੇ ਹਾਂ ਕਿ ਕੋਈ ਆਪਣੀ ਮਾਂ ਦੀਆਂ ਵਾਲੀਆਂ, ਕੋਈ ਆਪਣੇ ਬਾਪੂ ਦੀ ਜ਼ਮੀਨ, ਉਹ ਸਭ ਕੁਝ ਵੇਚ ਵੱਟ ਕੇ ਅੰਗਰੇਜ਼ਾਂ ਦੇ ਕੋਲ ਜਾਣਾ ਚਾਹੁੰਦਾ। 40-40 ਲੱਖ ਰੁਪਈਆ ਲੋਕ ਚੁੱਕੀ ਫਿਰਦੇ ਨੇ। ਕਾਦੇ ਕਰਕੇ? ਕਿ ਗੋਰਿਆਂ ਕੋਲ ਚਲੇ ਜਾਈਏ। ਉਹ ਕਹਿੰਦੇ ਕਿ ਜੇ ਗੋਰਿਆਂ ਕੋਲ ਹੀ ਜਾ ਕੇ ਤੇ ਕੰਮ ਕਰਨਾ ਸੀਗਾ ਤੇ ਫਿਰ ਗੋਰਿਆਂ ਨੂੰ ਕੱਢਣ ਦੀ ਕੀ ਲੋੜ ਸੀ? ਭਗਤ ਸਿੰਘ ਹੋਰਾਂ ਨੂੰ ਬਲੀਦਾਨ ਦੇਣ ਦੀ ਕੀ ਲੋੜ ਸੀ? ਕੁਰਬਾਨੀ ਦੇਣ ਦੀ ਕੀ ਲੋੜ ਸੀ? ਜੀ ਜੀ। ਵੈਸੇ ਇਹਨਾਂ ਦੇ ਆਪਣੇ ਬੱਚੇ, ਮੈਨੂੰ ਲੱਗਦਾ ਜੇ ਮੈਂ ਨਹੀਂ ਭੁੱਲਦਾ ਤੇ ਤੁਹਾਡੇ ਨੇੜੇ ਹੀ ਨੇ ਕਿਤੇ, US ਦੇ ਵਿੱਚ ਹੀ ਨੇ। ਪਰ ਇਹ ਦੂਜੇ ਦੇ ਬੱਚਿਆਂ ਨੂੰ ਕਹਿ ਰਹੇ ਨੇ ਕਿ ਭਾਈ ਤੁਸੀਂ 40-40 ਲੱਖ ਕਿਉਂ ਚੱਕੀ ਫਿਰਦੇ ਹੋ? ਇਹਨਾਂ ਨੂੰ ਸ਼ਾਇਦ ਮਤਲਬ ਕਿ ਇਸ ਗੱਲ ਦਾ ਖਿਆਲ ਨਹੀਂ ਰਿਹਾ ਕਿ ਗੋਰੇ ਟਰੱਕ ਚਲਾਉਂਦੇ ਨੇ ਅੱਜ ਕੱਲ ਪੰਜਾਬੀਆਂ ਦੇ, ਜੀ ਸਟੋਰਾਂ ਤੇ ਕੰਮ ਕਰਦੇ ਨੇ ਦੂਸਰੇ ਮੁਲਕਾਂ ਵਾਲੇ ਵੀ। ਖੈਰ ਚਲੋ, ਇਹ ਮਤਲਬ ਕਿ ਜਿਹੜੀ ਇਹਨਾਂ ਦੀ ਤਕਰੀਰ ਸੀਗੀ, ਠੀਕ ਆ, ਕਿਹਾ ਕਿ ਪੰਜਾਬ ਨੂੰ ਕੋਹਿਨੂਰ ਵਾਂਗੂ ਲਿਸ਼ਕਾ ਦੇਣਾ ਹੈ ਆਪਾਂ। ਫਿਰ ਇੱਥੋਂ ਤੱਕ ਕਹਿ ਦਿੱਤਾ ਕਿ ਬਈ ਅਸੀਂ ਸੈਰ ਸਪਾਟਾ ਹੱਬ ਬਣਾਵਾਂਗੇ ਪੰਜਾਬ ਨੂੰ, ਇੱਥੇ ਦੁਨੀਆ ਦਾ ਸਭ ਤੋਂ ਨੀਲਾ ਪਾਣੀ ਹੈਗਾ ਨੰਗਲ ਦੇ ਵਿੱਚ। ਮਤਲਬ ਕਿ ਇਸ ਤਰ੍ਹਾਂ ਦੀਆਂ ਗੱਲਾਂ। ਫਿਰ ਕੁਝ ਸਿਆਸੀ ਤਨਜ਼ਾਂ, ਜਾਨੀ ਠੀਕ ਹੈ ਪੰਜਾਬ ਵਾਸਤੇ ਕਿਹਾ ਕਿ ਅਸੀਂ ਪੰਜਾਬ ਲਈ ਕੰਮ ਕਰ ਰਹੇ ਹਾਂ, ਤੁਹਾਡੀ ਸਰਕਾਰ ਆ, ਪਰ ਕੋਈ ਮਤਲਬ ਕਿ ਵਜ਼ਨਦਾਰ ਜਿਹੜਾ ਕੋਈ ਐਲਾਨ, ਕੋਈ ਠੋਸ ਕੋਈ ਰਣਨੀਤੀ, ਉਹ ਤਾਂ ਆਪਾਂ ਦੇਖਦੇ ਹਾਂ ਕਿ 26 ਜਨਵਰੀ ਵਾਲੇ ਭਾਸ਼ਣ ਦੇ ਵਿੱਚ ਕੋਈ ਜ਼ਿਆਦਾ ਨਹੀਂ ਹੁੰਦੀ। ਪਰੰਤੂ ਜਿਸ ਤਰ੍ਹਾਂ ਭਾਸ਼ਣ ਦਾ ਇੱਕ, ਮੈਂ ਸਮਝਦਾ ਕਿ ਹੁਣ ਅਤ ਗੰਭੀਰ ਮਿਆਰ ਹੋਣਾ ਚਾਹੀਦਾ ਹੈ, ਉਹ ਹਾਲੇ ਭਗਵੰਤ ਮਾਨ ਹੋਰਾਂ ਨੂੰ ਹਾਸਲ ਕਰਨਾ ਜਿਹੜਾ ਉਹ ਲੋੜੀਂਦਾ, ਮੇਰਾ ਮੰਨਣਾ ਇਹ ਆ। ਦੂਜੀ ਗੱਲ ਇਹ ਆ ਕਿ ਜਿਹੜਾ ਮੋਹਾਲੀ ਦੇ ਵਿੱਚ ਮਾਰਚ ਨਿਕਲ ਰਿਹਾ ਸੀਗਾ, ਉਹ ਅੱਜ ਜਿਹੜਾ ਉਹ 11 ਕੁ ਵਜੇ ਸਟਾਰਟ ਹੋਇਆ, ਜਿਹੜਾ ਉਹ ਨਿਕਲ ਰਿਹਾ ਸੀਗਾ। ਤਾਂ ਉਹ ਹੁਣ ਤਾਂ ਚਲੋ ਉਹ ਆਪਦਾ ਰੂਟ ਜਿਹੜਾ ਤੈਅ ਰੂਟ ਸੀਗਾ ਉਹਦੇ ਤੇ ਗੁਜ਼ਰ ਕੇ ਤੇ ਵਾਪਸ ਆ ਗਿਆ। ਇਹ ਜਿਹੜਾ ਰੂਟ ਸੀਗਾ YPS ਚੌਂਕ, ਜਿੱਥੇ ਮਤਲਬ ਕਿ ਪੜਾ ਹੈ, ਉਤੋਂ ਅੱਗੇ ਫਿਰ ਬੁੜੇਲ ਜੇਲ੍ਹ ਵਾਲੀ ਸਾਈਡ ਆ ਗਈ, 9 ਫੇਜ਼ ਵਾਲਾ ਰੋਡ, ਤੇ ਉੱਥੋਂ 8-9 ਦੀਆਂ ਲਾਈਟਾਂ ਤੋਂ ਅੱਗੇ 11 ਫੇਜ਼, ਫਿਰ ਉਸ ਤੋਂ ਬਾਅਦ ਆਈਸਰ ਲਾਈਟਾਂ, ਜਿਹੜਾ ਲਾਈਟਾਂ, ਤੇ ਇਸ ਤੋਂ ਇਲਾਵਾ ਗੁਰਦੁਆਰਾ ਸਿੰਘ ਸ਼ਹੀਦਾਂ, ਤੇ ਫਿਰ ਫੇਜ਼ 7 ਦੀਆਂ ਲਾਈਟਾਂ, ਉਸ ਤੋਂ ਅੱਗੇ 3-5 ਦੀਆਂ ਲਾਈਟਾਂ। ਤੇ ਇਸ ਤਰ੍ਹਾਂ ਮਤਲਬ ਕਿ ਰੂਟ ਸੀਗਾ ਸਾਰਾ, ਕਿ ਭੌਂਕੇ ਆਉਣ ਦੇ ਵਿੱਚ ਲਾ ਲਓ ਕਿ ਕੋਈ 15 ਤੋਂ 20 ਕਿਲੋਮੀਟਰ ਦੀ ਦੂਰੀ ਬਣਦੀ ਆ। ਇਹ ਇਹਨਾਂ ਨੇ ਸਾਰਾ ਜਿਹੜਾ ਰੋਸ ਮਾਰਚ ਹੈ ਉਹ ਇੱਥੋਂ ਕੱਢਿਆ ਵਾ, ਤੇ ਇਹਦੇ ਚ ਬਹੁਤ ਦੂਰੋਂ ਲੋਕ ਗਏ ਹੋਏ ਸਨ। ਜੀ ਜੀ।
ਸ਼ਿਰਕਤ ਕਰਨ ਵਾਸਤੇ, ਸ਼ਮੂਲੀਅਤ ਕਰਨ ਵਾਸਤੇ। ਤਾਂ ਉਹ ਜਦੋਂ ਇਸ ਤਰ੍ਹਾਂ ਦਾ ਤੁਹਾਨੂੰ ਪਤਾ ਹੈ ਕਿ ਇਕੱਠ ਹੁੰਦਾ ਤਾਂ ਉਸ ਇਕੱਠ ਦਾ ਜਲਾਅ ਵੀ ਇੱਕ ਵੱਖਰਾ ਹੁੰਦਾ, ਅਲੌਕਿਕ ਹੁੰਦਾ। ਜੀ ਜੀ ਚਾਹੇ ਆਪਾਂ ਕਿਸਾਨੀ ਅੰਦੋਲਨ ਚ ਵੇਖਿਆ, ਕਿਉਂਕਿ ਇਹ ਇੱਕ ਰਵਾਨਗੀ ਦੇਣੀ ਹੁੰਦੀ ਹੈ ਅੰਦੋਲਨ ਨੂੰ। ਉੱਥੇ ਬੈਠੇ ਲੋਕ ਜਦੋਂ ਨੀਰਸ ਜੇ ਹੋਣ ਲੱਗਦੇ ਆ ਤਾਂ ਮੋਤਬਾਰ ਜਾਂ ਮੋਰਚੇ ਦੇ ਜਿਹੜੇ ਆਗੂ ਹੁੰਦੇ ਆ ਉਹ ਰਵਾਨਗੀ ਦਿੰਦੇ ਨੇ। ਪ੍ਰਵਾਹ ਦੇ ਵਿੱਚ ਜਿਹੜੀ ਖੜੋਤ ਹੁੰਦੀ ਆ, ਖੜੋਤ ਨੂੰ ਤੋੜਦੇ ਨੇ। ਜੋਸ਼ ਨੂੰ ਮੱਧਮ ਨਹੀਂ ਪੈਣਾ ਦੇਣਾ ਹੁੰਦਾ, ਇਹੀ ਇੱਕ ਰਣਨੀਤੀ ਹੁੰਦੀ ਹੈ। ਤਾਂ ਇਸ ਤਰ੍ਹਾਂ ਇਹ ਇੱਕ ਮੋਰਚਾ ਜਿੱਦਾਂ ਕਹ ਲਈਏ ਕਿ ਸ਼ੁਰੂਆਤੀ ਕਾਲ ਦੇ ਵਿੱਚ ਅਜਿਹਾ ਕਰਨ ਚ ਸਫਲ ਰਿਹਾ ਹੈ। ਮੇਰਾ ਮੰਨਣਾ ਇਹ ਆ ਕਿ 7 ਜਨਵਰੀ ਦੇ ਬੈਠੇ ਸਨ, ਹੌਲੀ ਹੌਲੀ ਨੋਟਸ ਹੋਏ। ਉਸ ਤੋਂ ਬਾਅਦ ਇਹ ਪਹਿਲੀ ਕਾਲ ਸੀ ਜਦੋਂ ਉੱਥੇ ਇਕੱਠ ਹੋਇਆ ਤਾਂ ਇਕੱਠ ਪਰਮਾ ਸੀਗਾ। ਤੇ ਜਿਵੇਂ ਮੈਂ ਕਿਹਾ ਕਿ ਇੱਕ ਰਵਾਨਗੀ ਦੇਣੀ ਹੁੰਦੀ ਹੈ, ਜੋ ਇਕੱਠ ਦਾ, ਕਿਸੇ ਦਾ, ਮੋਰਚੇ ਦਾ, ਸੰਘਰਸ਼ ਦਾ ਜਿਹੜਾ ਪ੍ਰਵਾਹ ਚੱਲਣਾ ਹੁੰਦਾ ਹੈ, ਉਸ ਪ੍ਰਵਾਹ ਦੇ ਵਿੱਚ ਜੋ ਇੱਕ ਗਤੀ ਹੁੰਦੀ ਹੈ, ਉਹ ਗਤੀ ਆਪਣੀ ਨਾਰਮਲ ਜਦੋਂ ਆ ਜਾਂਦੀ ਹੈ ਸਪੀਡ ਤੇ, ਤਾਂ ਉਸ ਗਤੀ ਨੂੰ ਕਿਤੇ ਥੋੜਾ ਜਿਹਾ ਜ਼ਿਆਦਾ ਗੇੜਾ ਦੇਣ ਵਾਸਤੇ ਸਾਰੀਆਂ ਚੀਜ਼ਾਂ ਹੁੰਦੀਆਂ। ਤਾਂ ਖੈਰ ਪਹਿਲੀ ਕੋਸ਼ਿਸ਼ ਸੀ ਇਹਨਾਂ ਦੀ, ਕਾਮਯਾਬ ਰਹੇ ਨੇ। ਕੁਝ ਲੋਕ ਸਵਾਲ ਚੁੱਕ ਰਹੇ ਸਨ ਕਿ ਕਿਤੇ 26 ਜਨਵਰੀ ਵਾਲਾ ਉਹ ਮਾਮਲਾ ਨਾ ਹੋ ਜਾਵੇ, ਦਿੱਲੀ ਵਾਲਾ ਐਸਾ ਵੈਸਾ ਨਾ ਹੋ ਜਾਵੇ। ਅਜਿਹਾ ਕੁਛ ਨਹੀਂ ਹੋਇਆ। ਤੇ ਜਿਹੜਾ ਹੈਗਾ ਸੀਗਾ ਟ੍ਰੈਫਿਕ ਦਾ ਪ੍ਰਬੰਧ, ਉਹ ਵੀ ਇਹਨਾਂ ਦੇ ਵਿੱਚੋਂ ਵਲੰਟੀਅਰ ਸੰਭਾਲ ਰਹੇ ਸਨ। ਸੁੱਖ ਸਾਂਦੀ ਇਹ ਸਾਰਾ ਕੁਝ ਜਿਹੜਾ ਇਹਨਾਂ ਦਾ ਨੇਪਰੇ ਚੜ ਗਿਆ। ਹੁਣ ਅੱਗੇ ਦੇਖੋ ਕਦੋਂ ਕਾਲ ਹੋਏਗੀ। ਵੈਸੇ ਆਪਾਂ ਕਿਸਾਨ ਅੰਦੋਲਨ ਚ ਦੇਖਿਆ ਕਿ ਦਿਨ ਤਿਉਹਾਰ ਦੇ ਹਿਸਾਬ ਕਿਤਾਬ ਦੇ ਨਾਲ ਇਸ ਤਰ੍ਹਾਂ ਦੀਆਂ ਕਾਲਾਂ ਲਗਾਤਾਰ ਆਈ ਜਾਂਦੀਆਂ ਹੁੰਦੀਆਂ ਸੀ।